अस्सलाम वालेकुम, सत श्री अकाल और नमस्कार दोस्तों। मैं अहमद रज़ा इस वे मौजूद हाँ गुरुद्वारा पंजा साहब हसन अब्दाल और मेरे नाल इस वेले विसाखी की सैलीब्रेशन के खास चढ़ते पंजाब तो मेरे मित्र कुलवीर सिंह जिन्हां नाल मेरा राबता एक लंबे समय तो है। इन्हां नाल किसानी के मुद्दे ते गल होंदी रही और इन्हां बारे मैं दसदा जावां कि किसान मूवमेंट दे विच इन्हां दा वड्डी कंट्रीब्यूशन है। दिन रात इन्हां ने एक कीता, पंजाबी एक्टिंग दे नाल जुड़े हुए हैं और अज इत्थे खास बाबा जी के दर ते असीं खड़े हाँ। कुलवीर सिंह जी जी आए नूं। ਪਹਿਲਾਂ ਤਾਂ ਮੈਂ ਤੁਹਾਡਾ ਜਿੰਨਾ ਕੁ ਅਹਿਮਦ ਜੀ ਜਿੰਨਾ ਸ਼ੁਕਰੀਆ ਅਦਾ ਕਰਾਂ ਮੈਂ ਉਹਨਾਂ ਥੋੜ੍ਹਾ, ਕਿਉਂਕਿ ਸਾਡੀ ਜਿਹੜੀ ਕਿਸਾਨੀ ਅੰਦੋਲਨ ਦੀ ਜੋ ਵੀ ਵਾਰਤਾਲਾਪ ਜੋ ਵੀ ਉੱਥੇ ਕਾਰਜ ਹੁੰਦੇ ਰਹੇ ਨੇ ਉਹਨੂੰ ਸ਼ਾਇਦ ਮੈਨੂੰ ਉਮੀਦ ਆ ਵੀ ਤੁਹਾਡਾ ਇੱਕ ਚੈਨਲ ਪਹਿਲਾ ਸੀਗਾ ਜਿਹੜਾ ਪਲ ਪਲ ਦੀ ਖਬਰ ਸਾਡੀ ਤੁਸੀਂ ਇੱਥੇ ਦਿੰਦੇ ਰਹੇ ਹੋ ਔਰ ਸਹੀ ਖਬਰ ਸਾਡੀ ਦਿੰਦੇ ਰਹੇ ਹੋ ਔਰ ਜਿਹੜੀ ਇੱਥੋਂ ਸਪੋਰਟ ਆ ਸਾਨੂੰ ਪਾਕਿਸਤਾਨ ਤੋਂ ਵੀ ਮਿਲਦੀ ਰਹੀ ਆ ਵੀ ਹਾਂ ਇਹ ਲੋਕ ਸਹੀ ਲੜਾਈ ਲੜ ਰਹੇ ਨੇ। ਉਹ ਤੋਂ ਸਾਨੂੰ ਪੂਰੀ ਦੁਨੀਆ ਦੇ ਵਿੱਚੋਂ ਭਰਮਾ ਹੁੰਗਾਰਾ ਆਉਂਦਾ ਸੀ ਪਰ ਪਾਕਿਸਤਾਨ ਤੋਂ ਵੀ ਸਾਨੂੰ ਭਰਮਾ ਹੁੰਗਾਰਾ ਆਉਂਦਾ ਸੀ। ਉਹਦੀ ਸਿਰੇ ਤੁਹਾਨੂੰ ਜਾਂਦਾ, ਤੁਹਾਨੂੰ ਸਲੂਟ ਆ। ਤੁਹਾਡੀ ਮੁਹੱਬਤ ਹੈ कुलवीर जी। किसानी मूवमेंट हर पंजाबी दी मूवमेंट है, हर किसान दी मूवमेंट है, सो उसनू सपोर्ट करना, माड़े बंदे नू सपोर्ट करना है। सरमायादाराना सिस्टम के खिलाफ जेड़े ने आवाज़ चुकी उसनू साडा सल्यूट है। पाकिस्तान आने की ख्वाहिश की तो मैं क्या तुसी आ जाना आ जाओ ते आ गए फिर किवें दा लग रही है? बहुत आनंद। देखो हर पंजाबी का तो सिख का एक सुपना होंदा कि वो अपने बाबे नानक की धरती ते जावे ते उस धरती ते जिथे बाबे नानक का जन्म होया, उस धरती ते जिथे बाबा नानक खेडिया, उस धरती ते जिथे बाबे नानक ने खेती करी आ, उस धरती नूं देखण दी हर एक पंजाबी दी सुपना होंदा। मेरे परिवार दे विचों कदे कोई इस तरह इत्थे पाकिस्तान दे विच इस धरती दे दर्शन कर नहीं आया। मैं अपने आप नूं बड़े भागां वाला समझदा कि मैं ते मेरी लाणेदारनी ने तुहाडे सपोर्ट ते सहयोग नाल, क्योंकि तुसी राबता जे तुहाडे नाल बनिया, तुहाडे करके सारा अंबैसिया राही हो राही सारी जानकारी प्राप्त होगी भी किवें तुसी सही तरीके नाल उहदे वीज़ा लैके आ सकदे हो, दर्शन करना आ सकदे हो। सो वो सानू प्राप्त होई ते अज जिमें साढ़े नाल कोई तकरीबन लगभग 2200 पंजाबी सिख आया होया तो वह सारा आनंद महसूस कर रहा। मैं बहुत ज़्यादा आनंद महसूस करता क्योंकि मैनू तुहाडे दर्शन करने सी, होर बहुत सारे भरावां दे दर्शन करने सी, उन्हां रूहां दे दर्शन करने सी जिहड़ियां हमेशा साडे नाल भाईआं वांगू खड़ियां रहिंदियां ने। कुलवीर जी साडा हर बंदे नूं असीं सपोर्ट करदे आ ਜਿਹੜਾ ਇੱਥੇ ਆਉਣਾ ਚਾਹੁੰਦਾ ਹੈ। ਅਸੀਂ ਉਸ ਨੂੰ ਸਾਰਾ ਪ੍ਰੋਸੈਸ ਦੱਸਦੇ ਆ, ਉਹਨਾਂ ਨੂੰ ਦੋਸਤਾਂ ਨਾਲ ਮਿਲਵਾਉਂਦੇ ਆ ਜਿਹੜੇ ਪਹਿਲੇ ਆਉਂਦੇ ਰਹਿੰਦੇ ਨੇ। ਸੋ ਕਿਸੇ ਨੇ ਵੀ ਦੋਸਤ ਨੇ ਆਉਣਾ ਹੈ ਤਾਂ ਚੈਨਲ ਰਾਹੀਂ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਆ, ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਸੀਂ ਸਾਡੇ ਨਾਲ ਰਾਬਤਾ ਕਰ ਲਓ, ਅਸੀਂ ਉਹਦਾ ਕੋਈ ਨਾ ਕੋਈ ਸੋਲੂਸ਼ਨ ਤੁਹਾਨੂੰ ਕਢਾ ਕੇ ਦੇਵਾਂਗੇ ਆਪਣੇ ਦੋਸਤਾਂ ਰਾਹੀਂ। ਕੁਲਵੀਰ ਜੀ ਇਸ ਥਾਂ ਦਾ ਖਾਸ ਇਤਿਹਾਸ ਹੈ ਸਿੱਖੀ ਦੇ ਵਿੱਚ, ਪੰਜਾਬ ਦੀ ਹਿਸਟਰੀ ਦੇ ਵਿੱਚ। ਬਾਬਾ ਨਾਨਕ ਜਦੋਂ ਆਪਣੇ ਸਫ਼ਰ ਇਰਾਕ ਈਰਾਨ ਤੋਂ ਵਾਪਸ ਆਉਂਦੇ ਨੇ ਤੇ ਇੱਥੇ ਬੈਠਦੇ ਹਨ। ਇੱਥੇ ਜੰਡ ਹੁੰਦਾ ਹੈ, ਦਰਖਤ ਹੈ, ਉਹਦੇ ਥੱਲੇ ਬੈਠਦੇ ਨੇ ਔਰ ਪਾਣੀ ਦੀ ਤਰ੍ਹਾਂ ਲੱਗਦੀ ਹੈ ਬਾਈ ਮਰਦਾਨਾ ਨੂੰ। ਉਸ ਤੋਂ ਅੱਗੇ ਦਾ ਇਤਿਹਾਸ ਕੀ ਹੈ? ਉਸ ਤੋਂ ਅੱਗੇ ਇਹ ਹੋਇਆ ਕਿ ਜਦੋਂ ਬਾਬਾ ਮਰਦਾਨਾ ਜੀ ਨੂੰ ਪਾਣੀ ਦੀ ਪਿਆਸ ਲੱਗਦੀ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇੱਕ ਪਹਾੜ ਦੇ ਉੱਤੇ ਚਸ਼ਮਾ ਜਿੱਥੋਂ ਪਾਣੀ ਪੀਤਾ ਜਾ ਸਕਦਾ, ਤਾਂ ਬਾਬਾ ਮਰਦਾਨਾ ਜੀ ਉੱਥੇ ਪਾਣੀ ਪੀਣ ਜਾਂਦੇ ਨੇ। ਪਰ ਉੱਥੇ ਇੱਕ ਵੱਡਾ ਰਾਖਸ਼ ਆ ਜੋ ਕਿ ਉੱਥੇ ਬੈਠਾ, ਉਹਨੇ ਉਸ ਚਸ਼ਮੇ ਦੇ ਉੱਤੇ ਕਬਜ਼ਾ ਕਰਿਆ ਹੋਇਆ, ਕਿਸੇ ਹੋਰ ਵਿਅਕਤੀ ਨੂੰ ਪਾਣੀ ਨਹੀਂ ਪੀਣ ਦਿੰਦਾ। ਉਹਦਾ ਨਾਮ ਬਲੀ ਕੰਧਾਰ ਸੀਗਾ। ਉਹ ਜਦੋਂ ਨਾ ਕਿਸੇ ਨੂੰ ਪਾਣੀ ਦਿੰਦਾ, ਜਦੋਂ ਭਾਈ ਮਰਦਾਨਾ ਜੀ ਨੇ ਜਾ ਕੇ ਪਾਣੀ ਮੰਗਿਆ, ਉਹ ਕਹਿੰਦਾ ਤੂੰ ਕੌਣ ਆ? ਕਹਿੰਦਾ ਮੈਂ ਬਾਬੇ ਨਾਨਕ ਦਾ ਭਰਾ ਮੈਂ ਭਾਈ ਆ ਉਹਨਾਂ ਦਾ। ਤੇ ਭਾਈ ਉਹਨਾਂ ਨੇ ਫਿਰ ਜਦੋਂ ਕਿਹਾ ਭਰਾਵਾ, ਕਹਿੰਦਾ ਤੇਰਾ ਬਾਬਾ ਨਾਨਕ ਕੌਣ ਆ? ਉਹਨੇ ਦੱਸਿਆ ਵੀ ਉਹ ਬਹੁਤ ਪਹੁੰਚੀ ਹੋਈ ਸ਼ਖਸੀਅਤ ਨੇ, ਉਹ ਰੱਬ ਰੂਪ ਨੇ। ਉਹ ਕਹਿੰਦਾ ਜੇ ਐਡਾ ਹੀ ਰੱਬ ਰੂਪ ਆ ਫਿਰ ਤੂੰ ਉਹਦੇ ਕੋਲ ਹੀ ਜਾ ਕੇ ਪਾਣੀ ਲੈ ਲਾ ਤੇ ਉਹ ਆਪੇ ਪਾਣੀ ਤੈਨੂੰ ਦੇ ਦੂਗਾ। ਤੇ ਬਾਬਾ ਮਰਦਾਨਾ ਜੀ ਨੇ ਜਦ ਆ ਕੇ ਬਾਬਾ ਜੀ ਨੂੰ ਦੱਸੀ ਸਾਰੀ ਗੱਲ ਵੀ ਉੱਥੇ ਰਾਖਸ਼ ਆ, ਉਹ ਸਾਨੂੰ ਪਾਣੀ ਨਹੀਂ ਦੇਣ ਦਿੰਦਾ। ਤੇ ਉਹਨੇ ਆਹ ਗੱਲ ਕਹੀ ਆ, ਉਹ ਕਹਿੰਦਾ ਭਾਈ ਉਹਦੀ ਰੱਬ ਜਾ ਨਹੀਂ ਆਪਾਂ ਇੱਥੋਂ ਪੀ ਲੈਂਦੇ ਆ। ਤਾਂ ਬਾਬਾ ਜੀ ਨੇ ਆਪਣੀ ਜੋ ਵੀ ਉਹਨਾਂ ਦੀਆਂ ਤਾਕਤਾਂ ਸੀਗੀਆਂ, ਸ਼ਕਤੀਆਂ ਸੀਗੀਆਂ, ਉਹਨਾਂ ਨਾਲ ਉਹਨਾਂ ਨੇ ਪਾਣੀ ਇੱਥੇ ਪੱਟਿਆ ਤੇ ਉਰੇ ਪਾਣੀ ਚੱਲ ਪਿਆ ਤੇ ਉੱਧਰੋਂ ਪਾਣੀ ਸੁੱਕ ਗਿਆ। ਜਦੋਂ ਇਸ ਗੱਲ ਦਾ ਉਹਨੂੰ ਲੱਗਿਆ ਰਾਖਸ਼ ਨੂੰ ਵੀ ਮੇਰੀ ਬੇਇੱਜ਼ਤੀ ਹੋਈ ਆ, ਮੇਰੀ ਬਦਨਾਮੀ ਕੀਤੀ ਆ, ਮੈਂ ਇੱਥੇ ਇੱਕ ਬਲੀ ਆ, ਸਾਰੀ ਦੁਨੀਆ ਦੇ ਵਿੱਚ ਮੇਰੀ ਤਾਕਤ ਆ ਤੇ ਇਹਦੇ ਨਾਲ ਮੇਰੀ ਜਿਹੜੀ ਆ ਬਦਨਾਮੀ ਹੋ ਜੂਗੀ, ਤਾਂ ਉਹਨਾਂ ਨੇ ਆਪਣੇ ਵੱਲੋਂ ਬਦਲਾ ਲੈਣ ਲਈ ਉਹਨਾਂ ਦੇ ਉੱਤੇ ਇੱਕ ਪਹਾੜ ਤੋਂ ਪੱਥਰ ਰੋੜਿਆ। ਜੋ ਰੁੜਦਾ ਰੁੜਦਾ ਜਦੋਂ ਥੱਲੇ ਆਇਆ ਤਾਂ ਜਦੋਂ ਉਹ ਉਹਨਾਂ ਨੂੰ ਮਾਰਨ ਦੇ ਹੀ ਰੋੜਿਆ ਗਿਆ ਸੀਗਾ, ਪਰ ਬਾਬੇ ਨਾਨਕ ਦੀ ਆਪਣੀ ਕਿਰਪਾ, ਆਪਣੀ ਸਾਧਕ ਸ਼ਕਤੀ ਦੇ ਕਰਕੇ ਤੇ ਉਹ ਅਕਾਲ ਪੁਰਖ ਉਹਨਾਂ ਦੇ ਨਾਲ ਹਮੇਸ਼ਾ ਹੁੰਦਾ ਸੀਗਾ। ਉਹਨਾਂ ਨੇ ਆਪਣਾ ਪੰਜਾ ਪੱਥਰ ਦੇ ਨਾਲ ਰੋਕ ਦਾ ਜਿਹੜਾ ਕਿ ਬਹੁਤ
ਸਪੀਡ ਤੇ ਸੀ ਔਰ ਉਸ ਦਾ ਨਿਸ਼ਾਨੀ ਅੱਜ ਵੀ ਇਸ ਪੰਜਾ ਸਾਹਿਬ ਤੋਂ ਪ੍ਰਾਪਤ ਹੁੰਦੀ ਆ ਕਿ ਕਿਵੇਂ ਪੱਥਰ ਦੇ ਅੰਦਰ ਘੁਸ ਗਿਆ ਪੰਜਾ। ਜਿੱਥੇ ਅਸੀਂ ਖੜੇ ਹਾਂ ਇੱਥੇ ਹੀ ਬਾਬਾ ਗੁਰੂ ਨਾਨਕ ਦੇ ਪੰਜੇ ਦਾ ਨਿਸ਼ਾਨ ਹੈ, ਹਾਂਜੀ, ਹਾਂਜੀ, ਉਸ ਕਰਕੇ ਹੀ ਇਸ ਗੁਰਦੁਆਰੇ ਦਾ ਨਾਮ ਪੰਜਾ ਸਾਹਿਬ। ਇਸੇ ਕਰਕੇ ਇਸ ਗੁਰਦੁਆਰੇ ਦਾ ਨਾਮ ਪੰਜਾ ਸਾਹਿਬ ਹੈ ਔਰ ਇਹ ਪੰਜਾਬ ਦੀ ਲਹਿੰਦੇ ਪੰਜਾਬ ਦੀ ਆਖਰੀ ਸ਼ਹਿਰ ਆ ਜਿਹੜਾ ਕਿ ਇੱਥੇ ਆਉਂਦਾ ਤੇ ਇਹ ਤੋਂ ਬਾਅਦ ਜਿਹੜਾ ਖੜਕਾ ਦਰਿਆ ਵਾ ਉਹ ਤੋਂ ਬਾਅਦ ਅਫਗਾਨ ਦੀ ਸਰਹੱਦ ਚੱਲ ਜਾਂਦੀ ਇੱਥੇ ਤੱਕ ਸਰਹੱਦ ਸੀ। ਇੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਈ ਵਾਰੀ ਉਰੇ ਆ ਕੇ ਅਫਗਾਨੀਆਂ ਨੂੰ ਹਰਾਉਣ ਵਾਸਤੇ ਇੱਧਰ ਜੀ ਲੰਘਿਆ। ਇੱਕ ਵਾਰ ਦਾ ਇਤਿਹਾਸ ਆ ਖੜਕਾ ਜੋ ਨਦੀ ਲੰਘਦੀ ਇੱਥੋਂ ਦਰਿਆ ਲੰਘਦਾ ਤੇ ਨਦੀ ਬਹੁਤ ਤਕੜੀ ਭਰੀ ਹੋਈ ਸੀਗੀ, ਜੰਗ ਲੜਨੀ ਬਹੁਤ ਜ਼ਰੂਰੀ ਸੀ ਕਿਉਂਕਿ ਅਫਗਾਨੀ ਵੱਧਦੇ ਆ ਰਹੇ ਸੀਗੇ ਤਾਂ ਨਦੀ ਨੂੰ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਦੋਂ ਘੋੜਾ ਅੰਦਰ ਉਤਾਰਿਆ ਹੌਸਲੇ ਨਾਲ ਤੇ ਨਦੀ ਨੇ ਵੀ ਆਪਣਾ ਜਿਹੜਾ ਰੁੱਖ ਸੀਗਾ ਉਹ ਬਦਲ ਲਿਆ ਸੀਗਾ ਤੇ ਬਾਬਾ ਮਹਾਰਾਜਾ ਰਣਜੀਤ ਸਿੰਘ ਆ ਉਹ ਜਿੱਤਦੇ ਰਹੇ ਨੇ। ਅੱਜ ਵੀ ਇੱਕ ਘੰਟਾ ਇੱਥੇ ਦਿਖਾਈ ਦਿੰਦਾ ਜੋ ਕਿ ਮਹਾਰਾਜਾ ਰਣਜੀਤ ਦੇ ਸਮੇਂ ਦੇ ਬਾਜਰਾ ਹੁੰਦਾ ਸੀ। ਉਹ ਚਾਰੇ ਪਾਸੇ ਹੁੰਦੇ ਸੀ ਜੋ ਕਿ ਇੱਕ ਸਿਰਫ ਸਾਂਭਿਆ ਗਿਆ, ਬਾਕੀ ਸਾਂਭੇ ਨਹੀਂ ਗਏ ਤੇ ਉਹ ਘੰਟੇ ਇਹ ਸਮੇਂ ਦਾ ਦੱਸਦੇ ਸੀ ਇੱਥੇ ਕਿ ਕਿੰਨਾ ਸਮਾਂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਏਰੀਆ ਹਰੀ ਸਿੰਘ ਨਲਵਾ ਜਿਹੜੇ ਜਰਨੈਲ ਸਨ, ਪੰਜਾਬੀ ਜਰਨੈਲ, ਉਹਨਾਂ ਦੇ ਹਿੱਸੇ ਦੇ ਵਿੱਚ ਆਉਂਦਾ ਸੀ ਔਰ ਇਹ ਆਖਰੀ ਜ਼ਿਲ੍ਹਾ ਨਹੀਂ ਹੈ। ਆਖਰੀ ਜ਼ਿਲ੍ਹਾ ਅਸੀਂ ਅਟਕ ਨੂੰ ਅੱਜ ਸਮਝਦੇ ਹਾਂ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਪੰਜਾਬ ਪਿਸ਼ਾਵਰ ਤੋਂ ਵੀ ਅੱਗੇ ਦਾ ਪੰਜਾਬ ਹੈ। ਸੋ ਅਗਰ ਅਸੀਂ ਆਉਂਦੇ ਹਾਂ ਅੱਜ ਦੇ ਪੰਜਾਬ ਦੇ ਵਿੱਚ ਤੇ ਜਿਹੜਾ ਪਹਿਲਾ ਗੁਰਦੁਆਰਾ ਜਿੱਥੇ ਬਾਬਾ ਗੁਰੂ ਨਾਨਕ ਬੈਠੇ ਉਹ ਹੈ ਪੰਜਾ ਸਾਹਿਬ। ਪੰਜਾ ਸਾਹਿਬ ਤੋਂ ਤੁਹਾਡੇ ਰੂਬਰੂ ਅਸੀਂ ਹੁੰਦੇ ਰਵਾਂਗੇ। ਹੁਣ ਦਿਓ ਇਜਾਜ਼ਤ, ਰੱਬ ਰੱਖਾ।